ਪੰਜਾਬ ਦੇ ਵਿੱਚ ਅੱਜ ਜਿਹੜਾ ਇੱਕ ਪੰਥਕ ਚੜ੍ਹਦੀ ਕਲਾ ਦਾ ਉਭਾਰ ਹੈ, ਖਾਲਿਸਤਾਨ ਦੀ ਗੱਲ ਹੈ ਵੀ ਉਹ ਪੰਜਾਬ ਦੇ ਵਿੱਚ ਉਹ ਮਾਹੌਲ ਲੱਭ ਰਹੇ ਨੇ ਕਿ ਕਿਵੇਂ ਇਸ ਸਾਰੇ ਨੂੰ ਟਕਰਾਅ ਦੇ ਵਿੱਚ ਲਿਆਂਦਾ ਜਾਏ। ਇਸ ਕਿਸਮ ਦਾ ਕਰਾ ਕੇ ਖਬਰਾਂ ਵੀ ਫਿਰ ਉਸ ਕਿਸਮ ਦੀਆਂ ਬਣਾਉਂਦੇ ਨੇ। ਸਿੱਖਾਂ ਦਾ ਈਸਾਈਆਂ ਤੇ ਹਮਲਾ, ਸਿੱਖਾਂ ਦਾ ਚਰਚਾਂ ਦਾ, ਉਹ ਇਹਨਾਂ ਨੂੰ ਦਿਖਾਣ ਗਿਆ, ਦੇਖੋ ਜੀ ਜਿਹੜੇ ਸਿੱਖਾਂ ਨਾਲ ਤੁਸੀਂ ਬੜੇ ਹਮਦਰਦੀ ਕਰਦੇ ਹੋ, ਇਹ ਤਾਂ ਤੁਹਾਡੇ ਚਰਚਾਂ ਤੇ ਹਮਲੇ ਕਰ ਰਹੇ ਨੇ। Representatives of Anglican Church of India have claimed there are a large number of fake churches being run by so-called pastors in the country. ਉਹਨਾਂ ਦੇ ਚਰਚ ਦਾ ਜਿਹੜਾ ਵੱਡਾ ਆਗੂ ਹੈ ਉਹ ਕਹਿੰਦਾ ਵੀ ਇਹ ਝੂਠੇ ਚਰਚ ਨੇ, ਅਸੀਂ ਇਹਨਾਂ ਦੇ ਖਿਲਾਫ ਕਈ ਵਾਰ ਸ਼ਿਕਾਇਤਾਂ ਕੀਤੀਆਂ ਨੇ ਪਰ ਕੋਈ ਕਾਰਵਾਈ ਨਹੀਂ ਕੀਤੀ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸ਼ੂਤੋਸ਼ੀਆਂ ਅਤੇ ਸੌਦਾ ਸਾਧ ਦੇ ਹਮਲਿਆਂ ਤੋਂ ਬਾਅਦ ਹੁਣ ਪੰਜਾਬ ਵਿੱਚ ਜਾਲੀ ਈਸਾਈਆਂ ਨੂੰ ਸ਼ਹਿ ਦੇ ਕੇ ਸਿੱਖਾਂ ਦੇ ਨਾਲ ਜਿਹੜਾ ਪੜਾਇਆ ਜਾ ਰਿਹਾ ਹੈ। ਸੋ ਇਸ ਵਾਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਸਟੂਡੀਓ ਤੋਂ ਗੈਰ ਹਾਜ਼ਰੀ ਦੇ ਦੌਰਾਨ ਜਿਹੜੀਆਂ ਪੰਜਾਬ ਨਾਲ ਸੰਬੰਧਿਤ ਵੱਡੀਆਂ ਖਬਰਾਂ, ਹਾਲਾਂ ਅੱਜ ਤਾਂ ਇਹੀ ਡਿਸਕਸ ਹੋ ਰਿਹਾ ਬਹੁਤ ਸਾਰੀਆਂ ਥਾਵਾਂ ਤੇ ਕਿ ਅਰਸ਼ਦੀਪ ਸਿੰਘ ਜਿਹੜਾ ਕ੍ਰਿਕਟ ਦਾ ਯੰਗ ਉਭਰਦਾ ਖਿਡਾਰੀ, ਗੁਰਦਾਸਪੁਰ ਜ਼ਿਲ੍ਹੇ ਨਾਲ ਉਹਦਾ ਸੰਬੰਧ ਹੈ, ਫੈਮਿਲੀ ਮੋਹਾਲੀ ਸੈਟਲ ਹੈ ਔਰ ਉਹਨੇ ਆਪਣੀ ਚੰਗੀ ਥਾਂ ਬਣਾਈ ਹੈ, ਉਹ ਬੋਲਰ ਹੈ ਚੰਗਾ, ਔਰ ਭਾਰਤ ਨੇ ਕੁੱਟ ਖਾਧੀ ਹੈ ਪਾਕਿਸਤਾਨ ਤੋਂ ਕ੍ਰਿਕਟ ਮੈਚ ਦੇ ਵਿੱਚ। ਪਰ ਇਸ ਸਾਰੇ ਲਈ ਜਿਵੇਂ ਟਰੋਲ ਕਰਕੇ ਅਰਸ਼ਦੀਪ ਸਿੰਘ ਨੂੰ ਕਿ ਖਾਲਿਸਤਾਨੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਕਿ ਇੱਕ ਮੌਕੇ ਉਸ ਤੋਂ ਕੈਚ ਛੁੱਟਿਆ, ਹਾਲਾਂਕਿ ਉਸ ਦੀ ਪਰਫਾਰਮੈਂਸ ਜਿਹੜੀ ਆ ਉਹ ਦੂਸਰਿਆਂ ਨਾਲੋਂ ਮੱਚ ਬੈਟਰ ਹੈ, ਪਰ ਇਸ ਨੂੰ ਇਵੇਂ ਨੈਗੇਟ ਕੀਤਾ ਗਿਆ ਪੂਰੇ ਤਰੀਕੇ ਨਾਲ ਕਿ ਅਰਸ਼ਦੀਪ ਸਿੰਘ ਖਾਲਿਸਤਾਨੀ, ਕਿਉਂਕਿ ਉਹ ਸਿੱਖੀ ਸਰੂਪ 'ਚ ਹੈ ਔਰ ਉਸ ਦੇ ਵਿੱਚ ਉਹ ਖੇਡ ਰਿਹਾ। ਸੋ ਇਹ ਪੂਰਾ ਹੀ ਇੱਕ, ਔਰ ਉਹਨਾਂ ਨੇ ਜਦੋਂ ਹਿੰਦੂ ਤਵੀਆਂ ਨੇ ਆਪਣਾ ਜ਼ਹਿਰ ਉਗਲਿਆ ਤੇ ਨਾਲ ਦੀ ਨਾਲ ਇੰਡੀਅਨ ਮਿਨਿਸਟਰੀ ਨੂੰ ਇਹ ਲੱਗਾ ਕਿ ਜੀ ਇਹ ਤਾਂ ਫਿਰ ਗੱਲ ਖਾਲਿਸਤਾਨੀਆਂ, ਉਹਨਾਂ ਨੇ ਕੰਪਲੇਨ ਕਰਤੀ ਫੇਸਬੁੱਕ ਨੂੰ ਕਿ ਫਲਾਣੇ ਨੂੰ ਕਿ ਜੀ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਉਹਦੇ ਅਕਾਊਂਟ ਨਾਲ ਗੜਬੜ ਵਿਕੀਪੀਡੀਆ ਤੇ ਕਰਕੇ ਉਸ ਨੂੰ ਫੇਕ ਬਣਾਇਆ ਗਿਆ ਔਰ ਇਹ ਪਾਕਿਸਤਾਨ 'ਚੋਂ ਮੁਹਿੰਮ ਸ਼ੁਰੂ ਕੀਤੀ ਗਈ ਖਾਲਿਸਤਾਨ ਵਾਲੀ। ਤੁਸੀਂ ਹਜ਼ਾਰਾਂ ਹਿੰਦੂਆਂ ਦੇ ਕਮੈਂਟ ਜਿਹੜੇ ਨੇ ਉਹ ਦੇਖ ਸਕਦੇ ਹੋ ਸਾਰੇ ਦੇ ਉੱਤੇ ਇਸ ਕਦਰ। ਔਰ ਕਿਸੇ ਨੇ ਕਿਹਾ, ਉਹਨਾਂ ਨੇ ਕਿਹਾ ਅਰਸ਼ਦੀਪ ਸਿੰਘ ਯਾਰ ਛੱਡ ਇਹਨਾਂ ਦਾ ਸਾਥ, ਆ ਦੇਖ ਲੈ ਤੂੰ ਜਿੰਨੀ ਮਰਜ਼ੀ ਸਿੰਸੀਅਰਿਟੀ ਦੇ ਨਾਲ ਖੇਡਦਾ ਰਹੇ। ਹਾਲਾਂ ਉਹਨਾਂ ਦੇ ਬਾਪ ਨੇ ਪਹਿਲਾਂ ਇੱਕ ਇੰਟਰਵਿਊ ਦਿੱਤਾ ਸੀ BBC ਨੂੰ ਕਿ ਵੀ ਅਸੀਂ ਤਾਂ ਮੁੰਡੇ ਨੂੰ ਮਤਲਬ ਕੈਨੇਡਾ ਭੇਜਣਾ ਲਗਭਗ ਤੈਅ ਹੋ ਗਿਆ ਸੀ, ਜਾਣ ਵਾਲਾ ਸੀ, ਪਰ ਫਿਰ ਸਾਨੂੰ ਲੱਗਾ ਕਿ ਬਈ ਇਹਦੀ ਪਰਫਾਰਮੈਂਸ ਉਹ ਇੰਡੀਆ ਲਈ ਖੇਲਣ ਦਾ ਸੱਦਾ ਆਇਆ ਔਰ ਅਸੀਂ ਆਪਣੇ ਮੁਲਕ ਦੇ ਲਈ ਕਰ ਰਹੇ ਹਾਂ, ਲੈ ਲਓ ਆਪਣਾ ਮੁਲਕ ਚੱਟ ਲਓ। ਸੋ ਅਸੀਂ ਸਮਝਦੇ ਹਾਂ ਵੀ ਅੱਜ ਤਾਂ ਇਹ ਇਸ਼ੂ ਜਿਹੜਾ ਸਾਰੇ ਪਾਸੇ ਘੁੰਮ ਰਿਹਾ। ਲੇਕਿਨ ਜਿਹੜਾ ਪਿਛਲੇ ਹਫ਼ਤੇ ਦੇ ਵਿੱਚ ਇੱਕ ਕਾਫੀ ਪੰਜਾਬ ਦੇ ਵਿੱਚ ਈਸਾਈਆਂ ਦੇ ਨਾਲ ਟਕਰਾਅ ਦੀ, ਕਨਵਰਸ਼ਨਸ ਦੀ ਗੱਲ ਤਾਂ ਕਾਫੀ ਸਮੇਂ ਤੋਂ ਚੱਲ ਰਹੀ ਹੈ। ਉਹਨਾਂ ਦਾ ਵੀ ਆਇਆ ਜੀ ਅੰਮ੍ਰਿਤਸਰ 'ਚ, ਉਹਨਾਂ ਨੇ ਬੜਾ ਵੱਡਾ ਇਕੱਠ ਕੀਤਾ, ਇਹ ਉਹ ਹੋਇਆ। ਫਿਰ ਆਇਆ ਜੀ ਫਲਾਣੇ ਚਰਚ ਨੂੰ ਜਿਹੜਾ ਉਹਦੇ 'ਚ ਮੂਰਤੀ ਤੋੜਤੀ, ਫਲਾਣਾ ਢਿਮਕਾ ਹੋ ਗਿਆ ਔਰ ਇੱਕਦਮ ਇਵੇਂ ਹਾਲਾਤ ਬਣਾ ਦਿੱਤੇ ਗਏ ਜਿਹੜੇ ਕਿ ਅਸੀਂ ਦੇਖਦੇ ਹਾਂ ਕਿ ਜਦੋਂ ਇਹਨਾਂ ਨੇ ਆਸ਼ੂਤੋਸ਼ੀਆਂ ਦੇ ਨਾਲ ਸਿੱਖਾਂ ਦੇ ਟਕਰਾਅ ਦੀ ਲਾਈਨ, ਇਵੇਂ ਹੀ ਏਜੰਸੀਆਂ ਨੇ ਉਹ ਮਾਹੌਲ ਸਿਰਜਿਆ ਸੀ। ਫਿਰ ਸੌਦਾ ਸਾਧ ਦੇ ਨਾਲ ਹੁਣ ਇਹ ਗੱਲ ਸਾਹਮਣੇ ਹੈ ਕਿ ਉਸ ਦਾ 10ਵੇਂ ਪਾਤਸ਼ਾਹ ਵਰਗਾ ਪਹਿਰਾਵਾ, ਜਾਮੇ ਇਨਸਾਨ ਬਣਾਉਣਾ, ਉਹ ਸਭ ਇੰਡੀਅਨ ਏਜੰਸੀਆਂ ਦਾ ਕੰਮ ਸੀ ਔਰ ਉਹਨਾਂ ਦਾ ਹੀ ਬੰਦਾ ਹੈ। ਔਰ ਹੁਣ ਸਾਹਮਣੇ ਆ ਵੀ ਕਿਵੇਂ ਖੁੱਲ੍ਹ ਕੇ BJP ਔਰ ਹਿੰਦੂ ਤਵੀ ਉਸ ਰੇਪਿਸਟ ਮਰਡਰਰ ਨੂੰ ਜਿਹੜਾ ਉਹ ਸਪੋਰਟ ਕਰਦੇ ਨੇ, ਮਨੋਹਰ ਲਾਲ ਖੱਟੜ ਤੋਂ ਲੈ ਕੇ ਔਰ ਅੱਪਰ ਲੈਵਲ ਤੱਕ ਸਾਰੇ। ਹੁਣ ਇਹਨਾਂ ਨੂੰ ਇਹ ਲੱਗਾ ਵੀ ਇਸ ਤੋਂ ਪਹਿਲਾਂ ਈਵਨ ਤਲਣ ਦੀ ਇੱਕ ਘਟਨਾ ਜਿਹਦੇ 'ਚ ਕਿ ਇਹਨਾਂ ਨੇ ਦਲਿਤ ਔਰ ਜ਼ਿਮੀਂਦਾਰਾਂ ਦੇ ਵਿਚਾਲੇ ਟੱਕਰ ਦੀ ਲਾਈਨ ਲਿਆਂਦੀ, ਉਹ ਵੀ ਗੱਲ ਜਿਹੜੀ ਹੈ ਕਿਤੇ ਨਹੀਂ। ਫਿਰ ਕਿਸਾਨ ਮੋਰਚੇ ਦੇ ਦੌਰਾਨ ਇੱਕ ਜਿਹੜਾ ਬੇਅਦਬੀ ਕਰ ਰਿਹਾ ਸੀ ਜਿਹੜਾ ਉਹ ਗੁਰਬਾਣੀ ਦੀ, ਉਸ ਨੂੰ ਇੱਕ ਨਿਹੰਗ ਸਿੰਘ ਨੇ, ਜਿਹੜਾ ਇੱਕ ਜਾਂ ਦੋ ਨਿਹੰਗ ਸਿੰਘਾਂ ਨੇ ਉਹਨੂੰ ਸਜ਼ਾ ਯਾਫਤਾ ਕੀਤਾ ਔਰ ਇੱਕਦਮ ਇਹਨਾਂ ਨੇ ਉਹ ਗੱਲ ਬਣਾ ਕੇ ਕਿ ਜੀ ਦੇਖੋ, ਉਹ ਵੀ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧ ਸੀ ਕਿ ਜੀ ਦੇਖੋ ਉਹ ਦਲਿਤ ਹੈ ਔਰ ਇਹ ਜਿਹੜਾ ਇਹਨਾਂ ਨੇ ਇਹ ਕੀਤਾ। ਬਾਅਦ 'ਚ ਸਾਹਮਣੇ ਆਇਆ ਕਿ ਭਾਈ ਜਿਹੜਾ ਨਿਹੰਗ ਸਿੰਘਾਂ ਦਾ ਗਰੁੱਪ ਹੈ ਰੰਗਰੇਟਾ ਦਲ, ਉਹ ਸਾਰੇ ਦਲਿਤ ਸਿੰਘ ਨੇ ਔਰ ਇਸ ਲਈ। ਲੇਕਿਨ ਉਦੋਂ ਵੀ ਇੱਕਦਮ BJP ਨੇ ਜਿਹੜਾ ਇਹ ਪ੍ਰੋਟੈਸਟ ਔਰ ਸ਼ਡਿਊਲ ਕਾਸਟ ਕਮਿਸ਼ਨ
ਔਰ ਇੱਧਰ ਉੱਧਰ ਰਿਪੋਰਟਾਂ ਕੀਤੀਆਂ ਸੀ। ਸੋ ਇਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਵੀ ਹੁਣ ਕਿਸਾਨ ਮੂਵਮੈਂਟ ਦੀ ਵਿਕਟਰੀ ਤੋਂ ਬਾਅਦ ਜਾਂ ਪੰਜਾਬ ਦੇ ਵਿੱਚ ਅੱਜ ਜਿਹੜਾ ਇੱਕ ਪੰਥਕ ਚੜ੍ਹਦੀ ਕਲਾ ਦਾ ਉਭਾਰ ਹੈ, ਖਾਲਿਸਤਾਨ ਦੀ ਗੱਲ ਹੈ, ਵੀ ਉਹ ਪੰਜਾਬ ਦੇ ਵਿੱਚ ਉਹ ਮਾਹੌਲ ਲੱਭ ਰਹੇ ਨੇ ਕਿ ਕਿਵੇਂ ਇਸ ਸਾਰੇ ਨੂੰ ਟਕਰਾਅ ਦੇ ਵਿੱਚ ਲਿਆਂਦਾ ਜਾਏ ਔਰ ਸਿੱਖਾਂ ਔਰ ਦੂਸਰਿਆਂ ਦੇ ਵਿਚਾਲੇ ਉਹਦੇ ਥੱਲੇ ਉਹ ਦੋ ਪਰਪਸ ਜਿਹੜੇ ਨੇ ਉਹ ਹਾਸਲ ਕਰਨਾ ਚਾਹੁੰਦੇ ਨੇ। ਇੱਕ ਤਾਂ ਪੰਜਾਬ ਦੇ ਵਿੱਚ ਉਹ ਟਕਰਾਅ ਦੀ ਲਾਈਨ, ਦੂਸਰਾ ਜਿਹੜਾ ਡਾਇਸਪੋਰਾ ਸਿੱਖਾਂ ਦੇ ਵਿੱਚ ਇੱਕ ਸਟਰੈਂਥ ਰਾਹੀਂ ਅਸੀਂ ਇਹਨਾਂ ਮੁਲਕਾਂ ਨੂੰ, ਅਮਰੀਕਾ ਜਾਂ ਵੈਸਟਰਨ ਕੰਟਰੀਜ਼ ਨੂੰ ਦੱਸ ਰਹੇ ਹਾਂ ਕਿ ਹਿੰਦੂ ਤਵੀ ਆਈਡੀਓਲੋਜੀ ਕੀ ਹੈ, ਕਿਉਂਕਿ ਸਭ ਤੋਂ ਵੱਡੇ ਐਡਵੋਕੇਟ ਤਾਂ ਇਸ ਵੇਲੇ ਸਿੱਖ ਬਣ ਕੇ ਖਲੋਤੇ ਨੇ ਹਿਊਮਨ ਰਾਈਟਸ ਦੇ, ਔਰ ਉਹਨੂੰ ਕਾਊਂਟਰ ਕਰਨ ਦੇ ਲਈ ਇਹ ਇਸ ਕਿਸਮ ਦਾ ਕਰਾ ਕੇ ਖਬਰਾਂ ਵੀ ਫਿਰ ਉਸ ਕਿਸਮ ਦੀਆਂ ਬਣਾਉਂਦੇ ਨੇ। ਸਿੱਖਾਂ ਦਾ ਈਸਾਈਆਂ ਤੇ ਹਮਲਾ, ਸਿੱਖਾਂ ਦਾ ਚਰਚਾਂ ਦਾ, ਉਹ ਇਹਨਾਂ ਨੂੰ ਦਿਖਾਣ ਗਿਆ ਦੇਖੋ ਜੀ ਜਿਹੜੇ ਸਿੱਖਾਂ ਨਾਲ ਤੁਸੀਂ ਬੜੇ ਹਮਦਰਦੀ ਕਰਦੇ ਹੋ, ਇਹ ਤਾਂ ਤੁਹਾਡੇ ਚਰਚਾਂ ਦੇ ਹਮਲੇ ਕਰ ਰਹੇ ਨੇ, ਇਹ ਤਾਂ ਜਿਹੜੇ ਨੇ ਉਹ ਡਿਸਆਨਰ ਕਰ ਰਹੇ ਨੇ ਜੀਸਸ ਦੇ ਸਟੈਚੂ, ਜਿਹੜਾ ਕਿ ਬਿਲਕੁਲ ਗਲਤ ਹੈ। ਇਹਨਾਂ ਸਾਰਿਆਂ ਦੀ ਖੇਡ ਹੈ। ਔਰ ਇਹ ਗੱਲ ਉਦੋਂ ਵੀ ਸਾਨੂੰ ਨਜ਼ਰ ਆ ਰਹੀ ਸੀ ਕਿ ਜਿਵੇਂ ਇਹ ਫੇਕ ਬਾਬੇ ਜਿਹੜੇ ਖੜੇ ਕੀਤੇ ਰਾਧਾ, ਔਰ ਇੱਕਦਮ ਕੱਲਾ ਇਹ ਨਹੀਂ ਹੋਇਆ, ਨਾਲ ਦੀ ਨਾਲ ਖਬਰ ਆ ਗਈ ਕਿ ਜੀ ਬਿਆਸਾ 'ਚ ਰਾਧਾ ਸਵਾਮੀ ਨਿਹੰਗ ਬਿਆਸ ਡੇਰਾ ਫਾਲੋਅਰਸ ਕਲੈਸ਼, 12 ਨਿਹੰਗ ਜ਼ਖਮੀ ਹੋ ਗਏ ਤੇ ਡੇਰਾ ਬਿਆਸ ਵਾਲੇ ਇੰਨੇ ਜ਼ਖਮੀ। ਇਹ ਅਚਾਨਕ ਇਹ ਕੌਣ ਕਰ ਰਿਹਾ? ਜਦੋਂ ਤੁਹਾਨੂੰ ਇਹ ਅੰਦਾਜ਼ਾ ਹੋਏਗਾ ਕਿ ਭਾਈ, ਔਰ ਇਹ ਚੰਗੀ ਗੱਲ ਹੈ ਕਿ ਜਿਹੜੀ ਈਸਾਈਆਂ ਦਾ ਐਸਟੈਬਲਿਸ਼ ਚਰਚ ਹੈ, ਜਿਵੇਂ ਸਾਡੇ ਐਸਟੈਬਲਿਸ਼ ਧਰਮਾਂ ਤੋਂ ਇਲਾਵਾ ਜਿਸ ਕਿਸਮ ਦਾ ਬਾਬਾ ਡਮ ਸਰਕਾਰ ਨੇ ਖੜਾ ਕੀਤਾ, ਇਸ ਕਿਸਮ ਦੇ ਜਿਹੜੇ ਅਸਲੀ ਚਰਚ ਨੇ, ਜਿਹੜੇ ਹੁਣ ਅਮਰੀਕਾ 'ਚ ਵੀ 1200 ਦੇ ਕਰੀਬ ਉਹਨਾਂ ਦੀਆਂ ਡਿਨੋਮੀਨੇਸ਼ਨਸ ਨੇ, ਉਹਨਾਂ ਤੋਂ ਇਲਾਵਾ ਇਹ ਜਿਹੜੇ ਪੈਸਟਰ ਔਰ ਸਾਰੇ ਡਰਾਮੇ, ਹੀਲਿੰਗ, ਅੱਖਾਂ ਬੰਦ ਇੱਧਰ ਉੱਧਰ, ਇਹ ਜਾਲੀ ਬਾਬੇ ਨੇ ਇਹਨਾਂ ਦੇ ਈਸਾਈਆਂ ਦੇ। ਇਹਨਾਂ ਦਾ ਕੋਈ ਮੇਨ ਕ੍ਰਿਸਚਨ ਚਰਚ ਦੇ ਨਾਲ ਤਾਲੁਕ ਨਹੀਂ ਹੈ। ਔਰ ਇਹ ਗੱਲ ਹੁਣ ਚੰਗੀ ਗੱਲ ਹੈ ਕਿ ਐਕਟਿੰਗ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਜਿਹੜਾ ਉਹਨਾਂ ਦਾ ਐਂਗਲੀਕਨ ਚਰਚ ਆਫ ਇੰਡੀਆ, ਉਹਨਾਂ ਦੇ ਜਿਹੜੇ ਇੱਕ ਪ੍ਰਮੁੱਖ ਆਗੂ ਨੇ ਉਹ ਮਿਲੇ ਨੇ, ਔਰ ਮਿਲਣ ਤੋਂ ਬਾਅਦ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ, ਦਰਸ਼ਕ ਦੇਖ ਸਕਦੇ ਨੇ ਉਸ ਪਿਕਚਰ ਨੂੰ ਵੀ। ਔਰ ਇਹ ਜਿਹੜੇ ਨੇ ਰਿਪਰੈਜ਼ੈਂਟੇਟਿਵਸ ਆਫ ਐਂਗਲੀਕਨ ਚਰਚ ਆਫ ਇੰਡੀਆ ਹੈਵ ਕਲੇਮਡ there are a large number of fake churches being run by so-called pastors in the country, ਕਿ ਸਭ ਫੇਕ ਪੈਸਟਰ ਨੇ, ਪੈਸਟਰ ਪੁਜਾਰੀ ਨੂੰ ਕਹਿੰਦੇ ਨੇ, ਜਿਹੜਾ ਉਹ ਬਣਾਉਂਦੇ ਨੇ, ਉਹਨੂੰ ਉਹਦਾ ਹੱਥ ਚੁੰਮ ਰਹੇ ਹੁੰਦੇ ਨੇ, ਔਰ ਉਹ ਲਟੇਰੇ ਕਿਸਮ ਦੇ ਲੋਕ, ਕਿ ਬਈ ਇਹ ਸਾਰੇ ਫੇਕ ਨੇ। ਔਰ ਇਹ ਗੱਲ ਜਿਹੜੀ ਐਂਗਲੀਕਨ ਚਰਚ ਆਫ ਇੰਡੀਆ ਦੇ ਸੈਕਟਰੀ ਨੇ ਮਧੂਲਿਕੇ ਜੋਇਸ, ਉਹਨਾਂ ਨੇ ਮੀਡੀਆ ਨੂੰ ਇਹ ਕਿਹਾ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਨਾਲ ਮੀਟਿੰਗ ਤੋਂ ਬਾਅਦ, ਫੇਕ ਚਰਚਿਸ disturb communal harmony. We have lodged many complaints against such churches, but the governments in states and at the center have failed to rein them in. We seek strict action against fake churches. ਹੁਣ ਇਹ ਤਾਂ ਕਿਸੇ ਸਿੱਖ ਦੀ ਸਟੇਟਮੈਂਟ ਨਹੀਂ ਹੈ, ਬਿਲਕੁਲ ਉਹਨਾਂ ਦੇ ਚਰਚ ਦਾ ਜਿਹੜਾ ਵੱਡਾ ਆਗੂ ਹੈ ਉਹ ਕਹਿੰਦਾ ਵੀ ਇਹ ਝੂਠੇ ਚਰਚ ਨੇ, ਅਸੀਂ ਇਹਨਾਂ ਦੇ ਖਿਲਾਫ ਕਈ ਵਾਰ ਸ਼ਿਕਾਇਤਾਂ ਕੀਤੀਆਂ ਨੇ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਲਈ ਕਿ ਇਹ ਫੇਕ ਚਰਚ ਖੜੇ ਹੀ ਉਹਨਾਂ ਨੇ ਕੀਤੇ ਨੇ, ਜਿਹੜੀਆਂ ਏਜੰਸੀਆਂ ਇਹਨਾਂ ਨੂੰ ਕਦੇ ਸਿੱਖਾਂ ਦੇ ਨਾਲ ਪੜ੍ਹਾ ਰਹੀਆਂ ਨੇ, ਕਦੇ ਵਕਤ ਆਏਗਾ ਕਿ ਭਾਈ ਇਹ ਮੁਸਲਮਾਨਾਂ ਦੇ ਨਾਲ ਵੀ ਪੜ੍ਹਾਉਣ ਦੀ ਲਾਈਨ ਤਾਂ ਹੀ ਹੋਏਗੀ। ਮੁਸਲਮਾਨਾਂ ਤਾਂ ਅਜੇ ਡਾਇਰੈਕਟਲੀ ਉਹਨਾਂ ਨੇ ਜਿਹੜਾ ਉਹ ਉਹਨਾਂ ਦੇ ਉੱਤੇ ਸਿੱਧੇ ਹਮਲੇ ਨੇ। ਸੋ ਇਹ ਇੱਕ ਸਕੂਨ ਵਾਲੀ ਖਬਰ ਹੈ, ਕਿਉਂਕਿ ਸਾਡੇ ਵੀਰ ਮਨਵੀਰ ਸਿੰਘ ਹੋਰਾਂ ਨੇ ਮੈਨੂੰ ਸਗੋਂ ਡਿਊਰਿੰਗ ਟਰੈਵਲ ਕਾਲ ਕਰਕੇ ਕਿਹਾ ਜੀ ਇਹ ਬਹੁਤ ਸੀਰੀਅਸ ਇਸ਼ੂ ਬਣ ਗਿਆ, ਇਸ ਦੇ ਉੱਤੇ ਤੁਸੀਂ ਗੱਲ ਕਰੋ। ਮੈਂ ਕਿਹਾ ਜੀ ਕੋਈ ਗੱਲ ਨਹੀਂ ਹੈ, ਮੈਂ ਵਾਪਸ ਜਾ ਕੇ ਹੁਣ ਕਰ ਸਕਦਾ, ਕਿਉਂਕਿ ਲਾਈਵ ਸਾਡੇ ਪ੍ਰੋਗਰਾਮ ਬਾਕੀ ਤਾਂ ਵੀ ਨਹੀਂ ਸੀ ਚੱਲ ਰਹੇ, ਕਿਉਂਕਿ ਸਾਡਾ ਯਤਨ ਸੀ ਕਿ ਅਸੀਂ ਚੰਗੇ ਢੰਗ ਦੇ ਨਾਲ ਜਿਹੜੀ ਹੈ ਉਹ ਆਪਣੀ ਗੱਲ ਪਹੁੰਚਾ ਸਕੀਏ। ਪਰ ਮੈਂ ਇਨ ਦਾ ਮੀਨ ਟਾਈਮ ਜਿਹੜਾ ਬਹੁਤ ਵਾਰ ਇੱਕ ਤਬਕਾ ਜਿਹੜਾ ਸਿੱਖਾਂ ਦਾ ਵੀ ਹੈ ਆਪਣੇ ਸਿਰ 'ਚ ਸਵਾਹ ਪਾਉਣ ਯਕੀਨ ਰੱਖਦਾ, ਇਹ ਠੀਕ ਹੈ ਕਿ ਭਾਈ ਇਹ ਜਿਹੜੀ ਬ੍ਰਾਹਮਣਿਕਲ ਮਾਨਸਿਕਤਾ ਹੈ, ਜ਼ਹਿਨੀਅਤ ਹੈ, ਉਹਦਾ ਇੱਕ ਤਬਕਾ ਸਾਡਾ ਉਹਦਾ ਅਸਰ ਕਬੂਲਦਾ ਹੈ, ਜ਼ਾਤਾਂ ਪਾਤਾਂ ਦੇ ਅਨੁਸਾਰ ਜਿਹੜੇ ਨੇ ਲੋਕ ਕਰਦੇ। ਲੇਕਿਨ ਇੱਕ ਪਾਸੇ 4000 ਸਾਲ ਦਾ ਬ੍ਰਾਹਮਣ ਮਤ ਹੈ, ਦੂਜੇ ਪਾਸੇ 550 ਸਾਲ ਦਾ ਸਿੱਖ ਧਰਮ ਹੈ। ਜੇ ਦੇਖਣਾ ਹੋਏ ਕਿ ਜ਼ਾਤ ਪਾਤੀ ਜਾਂ ਦੂਜਾ ਅਸਰ ਕਿੰਨਾ ਵੱਧਦਾ ਹੈ ਦੂਸਰਿਆਂ ਸੂਬਿਆਂ ਦੇ ਵਿੱਚ, ਪੰਜਾਬ ਮੱਚ ਬੈਠ, ਮੈਂ ਇਹ ਨਹੀਂ ਕਹਿੰਦਾ ਕਿ ਭਾਈ ਇਹ ਹੈ ਨਹੀਂ ਜਾਂ ਜਿਹੜਾ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ, ਪਰ ਇਹ ਜਿਹੜਾ ਹੁਣ ਮੈਂ ਡਾਟਾ ਸ਼ੇਅਰ ਕਰਨ ਲੱਗਾ ਇਹ ਦੱਸਣ ਦੇ ਲਈ, ਕਿਉਂਕਿ ਜਿਹੜੇ ਈਸਾਈ ਵੀ ਕਨਵਰਟ ਹੋ ਰਹੇ ਨੇ ਵੱਡੀ ਗਿਣਤੀ 'ਚ ਕਿਤੇ ਵੀ, ਉਹਨਾਂ 'ਚ ਇਸ
ਦਲਿਤ ਭਾਈਚਾਰੇ 'ਚੋਂ ਹੀ ਆਉਂਦੇ ਨੇ ਔਰ ਅਕਸਰ ਆਪਣੇ ਵੀ ਇਹ ਕਹਿਣ ਲੱਗ ਜਾਂਦੇ ਨੇ ਜੀ ਜੇ ਅਸੀਂ ਮਾੜਾ ਸਲੂਕ ਨਾ ਕਰਦੇ ਤਾਂ ਫਿਰ ਉਹ ਸਿੱਖੀ ਕਿਉਂ ਛੱਡਦੇ। ਮਤਲਬ ਇਹ ਇਸ ਵੇਲੇ ਵੱਡੀ ਗਿਣਤੀ 'ਚ ਇੰਡੀਅਨ ਏਜੰਸੀਆਂ ਆਪਣੀ ਖੇਡ ਖੇਡ ਰਹੀਆਂ। ਈਸਾਈ ਚਰਚ ਜਾਂ ਜਿਹੜੇ ਕਨਵਰਟ ਉਹਨਾਂ ਦਾ ਵੀ ਇੱਕ ਹਿੱਸਾ ਆਪਣੀ ਖੇਡ ਖੇਡ ਰਿਹਾ। ਪਰ ਇਹ ਮੈਂ ਡਾਟਾ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਇਹ ਕ੍ਰਾਈਮ ਇਨ ਇੰਡੀਆ 2019 NCBB ਦਾ ਡਾਟਾ ਹੈ ਔਰ ਉਹਨਾਂ ਇਹ ਸਟੇਟ ਵਾਈਜ਼ ਦੱਸਿਆ ਕ੍ਰਾਈਮਸ ਅਗੇਂਸਟ ਸ਼ਡਿਊਲ ਕਾਸਟ ਕਿ ਭਾਈ ਕਿੰਨੇ ਕ੍ਰਾਈਮ ਨੇ। ਹੁਣ ਤੁਸੀਂ ਉੱਤੋਂ ਅੰਦਾਜ਼ਾ ਲਾ ਲੈਣਾ ਪੰਜਾਬ ਦੇ ਵਿੱਚ, ਔਰ ਇਹ ਕਿਉਂਕਿ 2019 ਦਾ ਡਾਟਾ ਹੈ, ਰਾਜਸਥਾਨ ਦੇ ਵਿੱਚ ਜਿਹੜੇ ਕੁੱਲ ਕ੍ਰਾਈਮ ਨੇ ਦਲਿਤਾਂ ਦੇ ਖਿਲਾਫ ਸ਼ਡਿਊਲ ਕਾਸਟ ਦੇ ਉਹ 6794 ਕ੍ਰਾਈਮ ਹੋਏ। ਮੱਧ ਪ੍ਰਦੇਸ਼ ਦੇ ਵਿੱਚ 5300 ਜਿਹੜੇ ਕੇਸ ਸ਼ਡਿਊਲ ਕਾਸਟ ਦੇ ਖਿਲਾਫ ਹੋਏ। ਬਿਹਾਰ ਦੇ ਵਿੱਚ 6544 ਹੋਏ। ਗੁਜਰਾਤ ਦੇ ਵਿੱਚ 1416 ਹੋਏ। ਤੇਲੰਗਾਨਾ ਦੇ ਵਿੱਚ 1690 ਹੋਏ। ਉੱਤਰ ਪ੍ਰਦੇਸ਼ ਦੇ ਵਿੱਚ 11829 ਹੋਏ। ਕੇਰਲਾ ਦੇ ਵਿੱਚ 858 ਹੋਏ। ਉੜੀਸਾ ਦੇ ਵਿੱਚ 1886 ਹੋਏ। ਆਂਧਰਾ ਪ੍ਰਦੇਸ਼ 2071 ਹੋਏ। 1 ਸਾਲ ਦਾ ਇਹ ਡਾਟਾ ਹੈਗਾ। ਹਰਿਆਣੇ 'ਚ 1086 ਹੋਏ। ਝਾਰਖੰਡ 651 ਹੋਏ। ਮਹਾਰਾਸ਼ਟਰ 'ਚ 2150 ਹੋਏ। ਕਰਨਾਟਕਾ 'ਚ 1504 ਹੋਏ। ਛੱਤੀਸਗੜ੍ਹ 'ਚ 341 ਹੋਏ। ਤਮਿਲਨਾਡੂ 'ਚ 1144 ਹੋਏ ਔਰ ਪੰਜਾਬ ਦੇ ਵਿੱਚ 166 ਹੋਏ। ਹੁਣ ਤੁਸੀਂ ਅੰਦਾਜ਼ਾ ਲਾਓ ਪੰਜਾਬ ਦੀ 3 ਕਰੋੜ ਦੀ ਆਬਾਦੀ ਹੈ ਔਰ ਇਹ ਜਿਹੜਾ ਰਾਜਸਥਾਨ ਜਿੱਥੇ ਕਿ ਇਹਨਾਂ ਦੀ ਹਕੂਮਤ ਹੈ, ਕਾਂਗਰਸ ਦੀ ਹਕੂਮਤ ਹੈ, ਅੱਜ ਪਹਿਲਾਂ ਵੀ ਸੀ, ਉੱਥੇ 7000 ਦੇ ਨੇ। ਮੱਧ ਪ੍ਰਦੇਸ਼ ਜਿੱਥੇ BJP ਦੀ ਹਕੂਮਤ ਹੈ 5300 ਨੇ। ਬਿਹਾਰ 'ਚ 7000, ਗੁਜਰਾਤ 'ਚ 1416 ਨੇ। ਪੰਜਾਬ 'ਚ ਸਿਰਫ 166 ਜਿਹੜੇ ਕੇਸ ਨੇ ਉਹ ਇਸ ਕਿਸਮ ਦੇ ਰਿਪੋਰਟ ਹੋਏ ਨੇ ਉਹਨਾਂ ਦੇ ਕਮਿਸ਼ਨ ਦੇ ਕੋਲ। ਸੋ ਮੈਂ ਸਮਝਦਾ ਵੀ ਕਈ ਵਾਰ ਇਹ ਆਪਣੇ ਲੋਕ ਵੀ ਜਿਹੜੇ ਨੇ, ਅਸੀਂ ਠੀਕ ਹੈ, ਜਿਵੇਂ ਮੈਂ ਅਕਸਰ ਮੇਰੀ ਤਾਂ ਇਹ ਸਟੇਟਮੈਂਟ ਹੀ ਹੁੰਦੀ ਹੈ ਕਿ ਵੀ ਸਾਡਾ ਕੋਈ ਕਲੈਸ਼ ਤਾਂ ਦੂਰ ਦੀ ਗੱਲ, 6 ਆਫ ਦਾ ਦਲਿਤ, ਬਾਈ ਦਾ ਦਲਿਤ, ਫॉर ਦਾ ਦਲਿਤ। ਲੇਕਿਨ ਇਹ ਇੱਕ ਨੈਰੇਟਿਵ ਏਜੰਸੀਆਂ ਬਣਾਉਂਦੀਆਂ ਨੇ ਕਿਉਂਕਿ ਮੈਂ ਇਸ ਲਈ ਕਹਿ ਰਿਹਾ ਕਿ ਜਿਹੜੇ ਆਸ਼ੂਤੋਸ਼ ਦੇ ਚੇਲੇ ਨੇ ਬਹੁਤੇ ਮੈਜੋਰਿਟੀ ਉਹਨਾਂ 'ਚ ਵੀ ਦਲਿਤ ਪਾਪੂਲੇਸ਼ਨ ਨੂੰ ਇਹਨਾਂ ਨੇ ਜਿਹੜਾ ਆਪਣੇ ਉਸ ਜਾਲ ਦੇ ਵਿੱਚ ਫਸਾਇਆ। ਉਸ ਤੋਂ ਪਹਿਲਾਂ ਜਿਹੜਾ ਭਨਿਆਰੇ ਵਾਲਾ ਸੀ ਉਹਦੇ 'ਚ ਵੀ ਦਲਿਤ ਪਾਪੂਲੇਸ਼ਨ ਨੂੰ ਆਪਣੇ 'ਚ ਫਸਾਇਆ। ਸੌਦਾ ਸਾਧ ਦੇ ਚੇਲਿਆਂ 'ਚ ਵੀ ਜੇ ਜ਼ਿਆਦਾ ਨਹੀਂ ਤੇ 80 ਤੋਂ 85% ਦਲਿਤ ਪਾਪੂਲੇਸ਼ਨ ਹੈ। ਔਰ ਹੁਣ ਜਿਹੜਾ ਈਸਾਈਆਂ ਦਾ ਮੁੱਦਾ ਖੜਾ ਕਰਕੇ ਜਿਹੜੇ ਆਰਟੀਫਿਸ਼ੀਅਲ ਜਾਲੀ ਪੈਸਟਰ ਜਿਹੜੇ ਉਹਨਾਂ ਦਾ ਐਂਗਲੀਕਨ ਚਰਚ ਕਹਿ ਰਿਹਾ ਕਿ ਜੀ ਅਸੀਂ ਸ਼ਿਕਾਇਤ ਕਰਦੇ ਹਾਂ ਉਹਨਾਂ ਦੇ ਕਾਰਵਾਈ ਨੇ, ਇਹ ਵੀ ਏਜੰਸੀਆਂ ਨੇ ਖੜਾ ਕੀਤਾ। ਔਰ ਹੁਣ ਬਿਆਸਾ ਵਾਲੇ ਜਿਹੜੇ ਨਿਹੰਗ ਸਿੰਘਾਂ ਦੇ ਨਾਲ ਟਕਰਾਉਣ ਦੀ ਲਾਈਨ, ਹੁਣ ਤੁਸੀਂ ਇਹਨਾਂ ਦੀ ਜੀਓਗ੍ਰਾਫੀਕਲ ਲੋਕੇਸ਼ਨ ਵੀ ਦੇਖੋਗੇ। ਰਾਧਾ ਸਵਾਮੀਆਂ ਨੂੰ ਉਹਨਾਂ ਨੇ ਮਾਝੇ ਦੇ ਹਾਰਟ ਦੇ ਵਿੱਚ ਲਿਆ ਕੇ ਬਿਠਾਇਆ, ਬਿਆਸ ਐਨ ਰਈਏ ਦੇ ਨੇੜੇ, ਮਾਝੇ ਦਾ ਦਿਲ, ਉੱਥੇ ਲਿਆ ਕੇ ਬਿਠਾਇਆ। ਆਸ਼ੂਤੋਸ਼ ਦਾ ਡੇਰਾ ਉਹਨਾਂ ਨੇ ਜਿਹੜਾ ਉਹ ਦੁਆਬੇ ਦੇ ਢਿੱਡ ਦੇ ਵਿੱਚ ਨੂਰਪੁਰ, ਜਿਹਨੂੰ ਨੂਰ ਮਹਿਲ ਹੀ ਹੈ, ਨੂਰ ਮਹਿਲ ਥਾਂ ਹੈ ਦੁਆਬੇ ਦੇ ਵਿੱਚ। ਔਰ ਸੌਦਾ ਸਾਧ ਸਭ ਤੋਂ ਜ਼ਿਆਦਾ ਫੋਲੋਇੰਗ ਉਹਦੀ ਮਾਲਵੇ 'ਚ ਹੈ। ਹੁਣ ਈਸਾਈ ਜਿਹੜੇ ਨੇ ਇਹਨਾਂ ਨੂੰ ਉਹਨਾਂ ਨੇ ਜਿਹੜੇ ਅੰਮ੍ਰਿਤਸਰ ਗੁਰਦਾਸਪੁਰ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੇ ਕੰਮ ਸ਼ੁਰੂ ਕੀਤਾ ਹੋਇਆ। ਔਰ ਇਹ ਜਿਸ ਲੈਵਲ ਦੇ ਉੱਤੇ ਏਜੰਸੀਆਂ ਇਸ ਖੇਡ ਨੂੰ ਖੇਡ ਰਹੀਆਂ ਨੇ, ਮੈਂ ਸਮਝਦਾ ਹਾਂ ਵੀ ਇਹ ਚੰਗੀ ਗੱਲ ਹੈ ਕਿ ਐਂਗਲੀਕਨ ਚਰਚ ਬੋਲੇ। ਪਰ ਆਉਣ ਵਾਲੇ ਪੀਰੀਅਡ 'ਚ ਸਾਨੂੰ ਵੀ ਮੇਨ ਚਰਚਿਸ ਦੇ ਨਾਲ ਇੱਥੇ ਇਨਕਲੂਡਿੰਗ ਵੈਟੀਕਨ ਅਪਰੋਚ ਕਰਨੀ ਚਾਹੀਦੀ ਹੈ ਤਾਂ ਕਿ ਮੈਸੇਜ ਆਏ ਕਿ ਭਾਈ ਇਹ ਵੀ ਹਿੰਦੂ ਤਵੀਆਂ ਦੀ ਖੇਡ ਹੈ ਔਰ ਇਸ ਤੋਂ ਖਬਰਦਾਰ ਹੋਣ ਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆਪਣੇ ਵਿਊਅਰ ਕੋਲ ਇਜਾਜ਼ਤ। ਵਿਊਅਰਸ ਸਾਡੇ ਆਪਾਂ ਹੋਰ ਵੀ ਪ੍ਰੋਗਰਾਮ ਕਰ ਸਕਦੇ, ਨੋ ਪ੍ਰੋਬਲਮ, ਕੱਲ ਨੂੰ ਕਰਾਂਗੇ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।